ਭੰਜਣਾ ਅਮਲੀ ਜੀ। ਜੀ ਸਾਨੂੰ ਯਕੀਨ ਜਿਹਾ ਨਹੀਂ ਆ ਰਿਹਾ ਕਿ ਤੁਸੀਂ ਰੀਅਲੀ ਭੰਜਣਾ ਅਮਲੀ ਹੋ। ਕੁਛ ਆਪਣਾ ਰੰਗ ਵੀ ਦਿਖਾਓ। ਯਕੀਨ ਤਾਂ ਹੁਣ ਇਹ ਆ ਵੀ ਤੁਹਾਨੂੰ ਮੈਂ ਦੱਸਾਂ ਥਿੰਦ ਸਾਹਿਬ, ਅਮਲੀ ਬੰਦੇ ਆ ਹੈਗੇ ਆ ਇੱਥੇ, ਨਸ਼ਾ ਪੱਤਾ ਮਿਲਦਾ ਨਹੀਂ, ਵੈਸੇ ਚੰਗੀ ਗੱਲ ਆ, ਪਰ ਬਾਕੀ ਸ਼ਾਂਤੀ ਥਿੰਦ ਸਾਹਿਬ ਉਹਨਾਂ ਨੂੰ ਜਲਵਾ ਦਿਖਾਈ ਦੀਗੀ ਤੇ ਇਸ ਕਰਕੇ ਕੀ ਗੱਲ ਕਰਦੀ ਸੀ ਤੂੰ? ਮੈਂ ਕਿਹਾ ਜਿਵੇਂ ਅੱਜ ਨਿਖਰਿਆ ਪਿਆ ਐਵੇਂ ਕਈ ਦਿਨ ਪਹਿਲਾਂ ਨਿਖਰਿਆ ਫਿਰਦਾ ਸੀਗਾ ਬੱਸ ਅੱਡੇ ਤੇ, ਕਿੱਥੇ ਤੁਰਿਆ ਸੀਗਾ? ਉਹ ਭੈਣ ਨੂੰ ਸੰਧਾਰਾ ਨਹੀਂ ਦੇ ਕੇ ਆਉਣਾ ਸੀ? ਮਰ ਜਾਣਿਆ, ਸੌਣ ਮਹੀਨਾ ਲੰਘ ਗਿਆ ਹੁਣ ਸੰਧਾਰਾ ਦੇ ਕੇ ਆਇਆ। ਉਹ ਸਾਡਾ ਅਮਲੀਆਂ ਦਾ ਇਦਾਂ ਹੀ ਹੁੰਦਾ ਸ਼ਾਂਤੀ, ਜਦੋਂ ਸਾਡੀ ਜੇਬ 'ਚ 4 ਪੈਸੇ ਹੁੰਦੇ ਨੇ ਸਾਨੂੰ ਰਿਸ਼ਤੇਦਾਰੀਆਂ ਉਦੋਂ ਹੀ ਯਾਦ ਆਉਂਦੀਆਂ, ਪਰ ਮਹਿੰਗਾਈ ਬੜੀ। ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਸੋਚਿਆ ਭਾਣਜਿਆਂ ਵਾਸਤੇ ਫਰੂਟ ਲੈ ਚੱਲੀ। ਆਹੋ, ਖਾਲੀ ਹੱਥ ਜਾਂਦੇ ਚੰਗੇ ਨਹੀਂ ਲੱਗਦੇ। ਉਹ ਮੈਂ ਕੇਲਿਆਂ ਵਾਲੀ ਦੁਕਾਨ ਤੇ ਜਾ ਕੇ ਰੇਟ ਪੁੱਛਿਆ, ਮੈਂ ਕਿਹਾ ਵੀ ਕੇਲੇ ਦਰਜਨ ਕਿਵੇਂ ਆ? ਹਾਂ, ਕਹਿੰਦੇ 25 ਰੁਪਏ ਦਰਜਨ। ਹਾਏ 25 ਰੁਪਏ ਦਰਜਨ ਲੈ ਲੈ। ਲੈ ਕਹਿੰਦੇ ਮੇਰਾ ਲੈ ਚੀਆਂ ਦਾ ਬਾਗ ਆ, ਲੈ ਲੈ। ਫਿਰ ਮੈਂ ਦੂਜੀ ਰੇੜੀ ਤੇ ਗਿਆ, ਮੈਂ ਕਿਹਾ ਵੀ ਕਿਵੇਂ ਆ ਲਾਏ ਦਰਜਨ ਕੇਲੇ? ਹਾਂ, ਕਹਿੰਦੇ ਜੀ ਮਤਲਬ 20 ਰੁਪਏ ਦਰਜਨ। ਅੱਛਾ। ਮੈਂ ਕਿਹਾ ਨਹੀਂ ਇਹ ਵੀ ਜ਼ਿਆਦਾ ਰੇਟ ਆ, ਪਰ ਇੱਕ ਗਰੀਬ ਜਿਹਾ ਮੇਰੇ ਵਰਗਾ ਹੋਕਾ ਦੇ ਜਾਂਦਾ ਸੀ ਰੇ 5 ਰੁਪਏ ਦਰਜਨ ਕੇਲੇ, 5 ਰੁਪਏ ਦਰਜਨ। ਇਹ 5 ਰੁਪਏ ਦਰਜਨ ਕੇਲੇ, ਇਹ ਕਿਹੜੇ ਕੇਲੇ? ਬਾ ਕੇਲੇ ਕਹਦਾ ਸੰਤੀਏ ਵਿੱਚੋਂ ਵਿਹਲੇ ਦੇ ਲਾ, ਫਿਰ ਮੈਂ ਵੀ ਇਕੱਠੇ 2 ਦਰਜਨ ਹੀ ਲਿਫਾਫੇ ਚ ਪਾ ਲਏ। ਅੱਛਾ। ਗਾਹਾਂ ਸੁਣ ਲੈ, ਹਾਂ, ਮੈਂ ਲਿਫਾਫਾ ਲੈ ਕੇ ਕੇਲਿਆਂ ਵਾਲਾ ਬੱਸ 'ਚ ਬਹਿ ਗਿਆ। ਅੱਛਾ। ਉਹ ਮੈਂ ਨਾਲ ਦੀ ਖਾਲੀ ਸੀਟ ਤੇ ਕੇਲਿਆਂ ਵਾਲਾ ਲਿਫਾਫਾ ਰੱਖਤਾ। ਹਾਂ, ਉੱਥੇ ਇੱਕ ਟੁੱਟੀ ਜੀ ਬੁੜੀ ਆਈ ਲਿਫਾਫੇ ਤੇ ਦਾੜ ਦਣਿਆ ਬੈਠੀ। ਨਾ ਕੇਲਿਆਂ ਤੋਂ ਨਹੀਂ ਜਮੇ ਕੜਾ ਕਰਤਾ, ਜਮਾ ਹੀ ਕਰੂਟਾ ਕਰਤਾ। ਸੈੱਟ ਤੇ ਲੈ ਸੈੱਟ ਤੇ ਕਹਿੰਦੀ ਹੈ ਇੰਨੇ ਮਹਿੰਗੇ ਕੇਲੇ, ਕਹਿੰਦੀ ਸੈੱਟ ਤੇ। ਫੇਰ ਮੈਂ ਕੇਲੇ ਲੈ ਜਾ ਕੇ ਭੈਣ ਨੂੰ ਫੜਾਤੇ। ਅੱਛਾ। ਭੈਣ ਐਡੀ ਤਿੱਖੀ ਦੇਖੀ, ਉਹਨੇ ਕੌਲੀਆਂ 'ਚ ਚਮਚੇ ਪਾ ਕੇ ਨਿਆਣੇ ਨੂੰ ਫੜਾਤੇ। ਕੇਲੇ? ਹਾਂ, ਉਧਰੋਂ ਸਾਡਾ ਪ੍ਰਾਹੁਣਾ ਆਇਆ। ਹਾਂ। ਪ੍ਰਾਹੁਣਾ ਆ ਕੇ ਕਹਿੰਦਾ ਨਿਆਣੇ ਕੀ ਖਾਂਦੇ ਆ? ਭੈਣ ਕਹਿੰਦੀ ਕੇਲੇ। ਆਹੋ। ਕਹਿੰਦਾ ਕੇਲੇ ਚਮਚਿਆਂ ਨਾਲ ਖਾਂਦੇ ਆ? ਭੈਣ ਕੀ ਕਹਿੰਦੀ? ਭੈਣ ਕਹਿੰਦੀ ਆਹੋ ਵੀਰ ਜੀ ਹੋਰੀ ਅੱਜ ਤਰੀ ਵਾਲੇ ਕੇਲੇ ਲੈ ਕੇ ਆਏ। ਇਸ ਕਰਕੇ ਥਿੰਦ ਸਾਹਿਬ ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਵਾ। ਔਰ ਮੈਂ ਜਦੋਂ ਤੁਸੀਂ ਆਓਗੇ ਮੈਂ ਦੱਸ ਦਿਆਂ ਸਟੇਜ ਤੇ ਜੋ ਮੈਂ ਕਾਮੇਡੀ ਕਰੂੰਗਾ ਉਹ ਮੈਂ ਪਟਾਰੀ ਇੱਥੇ ਨਹੀਂ ਖੋਲੂੰਗਾ। ਜੋ ਮੇਰੀਆਂ ਕੈਸਟਾਂ ਦੇ ਵਿੱਚ ਜੋ ਰਿਕਾਰਡ ਆ ਸਾਡੇ ਮੇਰੇ ਤੇ ਸ਼ਾਂਤੀ ਦੇ, ਉਹਨਾਂ ਤੋਂ ਇਲਾਵਾ ਨਵੇਂ ਜੋਕ ਹੋਣਗੇ। ਔਰ ਮੈਂ ਦੁਬਾਰਾ ਫੇਰ ਸਾਡੇ ਜਿੰਨੇ ਜਿਹੜੇ ਪ੍ਰਮੋਟਰ ਆ ਸਾਡੇ ਵੀਰ, ਜਿਵੇਂ ਕਿ ਪੰਜਾਬ ਇੰਸ਼ੋਰੈਂਸ ਵਾਲੇ ਹੋ ਗਏ, ਸ਼ੇਰ ਜੰਗ ਰਾਣਾ ਜੀ ਔਰ ਸੰਦੀਪ ਆਹੂਜਾ ਸਾਹਿਬ ਔਰ ਟੋਨੀ ਮਰਵਾਹਾ ਜੀ, ਗੀਤਾ ਨਾ ਪ੍ਰੀਤਾਂ ਉੱਥੇ ਟੋਰਾਂਟੋ ਦੇ ਵਿੱਚ ਪ੍ਰੋਗਰਾਮ ਚਲਾਉਂਦੇ ਆ। ਔਰ ਉਹਨਾਂ ਤੋਂ ਇਲਾਵਾ ਪ੍ਰੋਫੈਸਰ ਸਾਹਿਬ, ਵਿਰਦੀ ਸਾਹਿਬ, ਕੌਣ ਨਹੀਂ ਉਹਨਾਂ ਨੂੰ ਜਾਣਦਾ, ਕਿਉਂਕਿ ਅੰਗਰੇਜ਼ੀ ਤੋਂ ਬਗੈਰ ਸੰਤੀ ਇੱਥੇ ਬੰਦੇ ਹੈਂਡੀਕੈਪਟ ਆ, ਬਹੁਤ ਮਾੜਾ ਹਾਲ ਆ, ਬਹੁਤ ਪੁੱਛੋ ਨਾ। ਇਸ ਕਰਕੇ ਬੜੇ ਪਿਆਰੇ ਸ਼ਖਸ ਆ, ਬੜੇ ਰੰਗੀਲੇ ਆ। ਔਰ ਮੈਂ ਅਵਤਾਰ ਸਿੰਘ ਜੀ, ਵਿਰਦੀ ਸਾਹਿਬ, ਪ੍ਰੋਫੈਸਰ ਸਾਹਿਬ ਔਰ ਜੈਜ਼ ਗਿੱਲ, ਬਹੁਤ ਦਿਨ ਪਰ ਰਾਤ ਜਿਨ੍ਹਾਂ ਨੇ ਮਿਹਨਤ ਕਰਕੇ ਇਸ ਪ੍ਰੋਗਰਾਮ ਨੂੰ ਨੇਪਰੇ ਚੜਾਇਆ। ਔਰ ਅੱਜ ਮੇਰੀ ਬੇਨਤੀ ਹੈ ਸਾਰੇ ਸਾਡੇ ਜਿੰਨੇ ਪਰਿਵਾਰ ਆ, ਦੇਖੋ ਮੈਂ ਫਸਟ ਟਾਈਮ ਮੈਂ ਤੇ ਸੰਤੀ ਇੱਥੇ ਭਜਨੇ ਅਮਲੀ ਦੇ ਕਰੈਕਟਰ 'ਚ ਆਏ ਆ ਤੇ ਬਹੁਤ ਸਾਰੇ ਕਲਾਕਾਰ ਸੋਹਣੇ ਸੋਹਣੇ ਲੈ ਕੇ ਆਏ ਆ ਤੁਹਾਡੇ ਵਾਸਤੇ। ਹਾਂ, ਇਸ ਕਰਕੇ ਸਾਬਰ ਕੋਟੀ ਸਾਹਿਬ, ਮੈਂ ਦੁਬਾਰਾ ਜ਼ਿਕਰ ਕਰੂੰਗਾ ਕਲਾਕਾਰਾਂ ਦਾ, ਔਰ ਸੁਖਵੀਰ ਰਾਣਾ ਜੀ ਔਰ ਸਾਡੇ ਜਸ਼ਨਦੀਪ ਜੀ, ਛੋਟਾ ਵੀਰ ਸਾਡਾ ਬਹੁਤ ਹੀ ਗ੍ਰੇਟ ਪਰਸਨੈਲਿਟੀ ਆ। ਔਰ ਉਸ ਤੋਂ ਬਾਅਦ ਸਾਡੀ ਬੇਟੀ ਬਹੁਤ ਹੀ ਪਿਆਰਾ ਗਾਉਂਦੀ ਆ, ਪ੍ਰਵੀਨ ਭਾਰਟਾ। ਔਰ ਉਹਨਾਂ ਤੋਂ ਇਲਾਵਾ ਭੰਗੜੇ ਦੀ ਮਸ਼ੀਨ ਉਹ ਹੈ ਜੱਸੀ ਸੋਹਲ। ਔਰ ਬਾਰ-ਬਾਰ ਮੈਂ ਬੇਨਤੀ ਕਰੂੰਗਾ, ਜ਼ਿੰਦਗੀ 'ਚ ਤੁਸੀਂ ਬਹੁਤ ਸਾਰੇ ਡਾਲਰ ਕਮਾਉਣੇ ਵੀ ਆ, ਪਰ ਹੱਸਣਾ ਬਹੁਤ ਜ਼ਰੂਰੀ ਹੈ। ਔਰ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਜਦੋਂ ਭਜਨ ਅਮਲੀ ਆਪਣੀ ਅਸਲੀ ਡਰੈਸ 'ਚ ਆਇਆ, ਔਰ ਸਾਡੇ ਬਜ਼ੁਰਗਾਂ ਨੂੰ, ਸਾਡੀਆਂ ਖਾਸ ਕਰ ਮਾਵਾਂ ਨੂੰ, ਵੀਰਾਂ ਨੂੰ ਇਸ ਤਰ੍ਹਾਂ ਲੱਗੂ ਕਿ ਪੰਜਾਬ ਦੀਆਂ ਗਲੀਆਂ 'ਚ ਫਿਰਦੇ ਆ। ਤੇ ਫਿਰ ਫਟਾਫਟ ਤਿਆਰ ਹੋ ਤੇ ਪਹੁੰਚੋ ਫਿਰ ਅੱਜ ਸ਼ਾਮ ਨੂੰ ਮੈਸੀ ਥੀਏਟਰ ਦੇ ਵਿੱਚ। ਬਹਾਨਾ ਕੋਈ ਨਹੀਂ ਹੈ ਕਿਉਂਕਿ ਛੁੱਟੀਆਂ ਹੋਈਆਂ ਸਾਰਿਆਂ ਨੂੰ। ਔਰ ਇਸ ਕਰਕੇ ਭੈਣਾਂ ਨੂੰ ਬੇਨਤੀ ਕਰੂੰ, ਟਿਕਟਾਂ 2 ਲੈ ਲਈ, ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ। ਔਰ ਸਾਰੇ ਮੇਰਾ ਵੀਰ ਪਿਆਰ ਦੇ ਨਾਲ ਆਉਣਾ। ਔਰ ਕੋਈ ਵਲਗੈਰਿਟੀ ਨਹੀਂ ਇਸ ਪ੍ਰੋਗਰਾਮ ਦੇ, ਪਰਿਵਾਰਕ ਸ਼ੋਅ ਆ ਇਹ। ਔਰ ਮੈਂ ਕਹੂੰਗਾ ਕਿ ਇਹ ਸ਼ੋਅ ਤੁਹਾਡੀ ਜ਼ਿੰਦਗੀ ਦਾ ਇੱਕ ਬਿਹਤਰੀਨ ਪ੍ਰੋਗਰਾਮ ਹੋਊਗਾ, ਇਸ ਨੂੰ ਤੁਸੀਂ ਕਦੇ ਵੀ ਭੁੱਲ ਨਹੀਂ ਸਕਦੇ। ਔਰ ਮੇਰੇ ਵੱਲੋਂ ਦੁਬਾਰਾ ਫੇਰ ਥਿੰਦ ਸਾਹਿਬ ਤੁਹਾਡਾ ਔਰ ਮਹਿਕ ਪੰਜਾਬ ਦੀ ਪ੍ਰੋਗਰਾਮ ਦੇਖ ਰਹੇ ਜਿੰਨੇ ਵੀ ਸਾਡੇ ਦਰਸ਼ਕ ਆ, ਉਹਨਾਂ ਨੂੰ ਮੇਰੇ ਵੱਲੋਂ, ਗੁਰਦੇਵ ਢਿੱਲੋਂ, ਭਜਨੇ ਅਮਲੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸੰਤੀ ਵੱਲੋਂ ਵੀ ਪਿਆਰ ਭਰੀ